Balochistan Liberation Army claims responsibility for twin attacks in Balochistan. BLA ਨੇ ਦੋ ਅਟੈਕ ਅੱਜ ਬਲੋਚਿਸਤਾਨ ਦੇ ਵਿੱਚ ਕੀਤੇ। ਪਹਿਲਾ ਸਭ ਤੋਂ ਜ਼ਿਆਦਾ ਡੈਡਲੀ ਸੀ, ਇਹ ਜਿਹੜੇ ਨੇ ਬਲੋਚਿਸਤਾਨ ਦੀ ਜਿਹੜੀ ਕਲਾਤ ਸਿਟੀ ਦੇ ਵਿੱਚ ਹੋਇਆ, ਜਿਸ 'ਚ ਇੱਕ ਫੌਜੀ ਗੱਡੀ ਜਿਹਦੇ 'ਚ ਬਹੁਤ ਸਾਰੇ ਫੌਜੀ ਜਾ ਰਹੇ ਸੀ, ਕੁਝ ਕਵਾਲ ਵੀ ਸੀ, ਕਵਾਲੀ ਗਾਉਣ ਵਾਲੇ, ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਘਾਤ ਲਾ ਕੇ ਹਮਲਾ ਕੀਤਾ। ਇਹਨਾਂ ਦੀ ਖਬਰ ਮੁਤਾਬਕ 29 ਪਾਕਿਸਤਾਨੀ ਫੌਜੀ ਮਾਰੇ ਗਏ ਔਰ ਜਿਹੜੇ ਹੋਰ ਕਾਫੀ ਜ਼ਖਮੀ ਵੀ ਹੋਏ ਨੇ। ਔਰ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਇਹਨਾਂ ਦੀ BLA ਦਾ ਕੋਈ ਫਤਿਹ ਸਕੁਆਡ ਹੈ ਉਹਨਾਂ ਨੇ ਲਈ ਹੈ। ਜਿਹੜਾ ਦੂਸਰਾ ਅਟੈਕ ਹੈ ਜਿਹਦੀ ਜ਼ਿੰਮੇਵਾਰੀ ਵੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਲਈ, ਉਹ ਰਿਮੋਟ ਕੰਟਰੋਲਡ IED ਅਟੈਕ ਹੈ ਹਜ਼ਾਰਗੰਜ ਏਰੀਆ ਕੋਇਟੇ ਦੇ ਵਿੱਚ। ਪਹਿਲਾ ਕਲਾਤ ਦੇ ਵਿੱਚ, ਦੂਸਰਾ ਕੋਇਟਾ ਰੀਜਨ ਦੇ ਵਿੱਚ। ਉਹਦੇ 'ਚ ਵੀ ਮਿਲਟਰੀ ਵਹੀਕਲ ਨੂੰ ਟਾਰਗੇਟ ਕੀਤਾ ਗਿਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੇ 2 ਫੌਜੀ ਨੇ ਉਹ ਮੌਕੇ ਤੇ ਮਾਰੇ ਗਏ, 7 ਹੋਰ ਜ਼ਖਮੀ ਹੋਏ ਔਰ ਇਹਦੀ ਜ਼ਿੰਮੇਵਾਰੀ ਵੀ ਉਹਨਾਂ ਨੇ BLA ਨੇ ਲਈ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਸਾਡੀ ਕੰਟੀਨਿਊਸ ਜਿਹੜੀ ਹੈ ਇਹ ਰਹਿਣਗੇ ਅਟੈਕ, ਅਸੀਂ ਜਦੋਂ ਤੱਕ ਪਾਕਿਸਤਾਨ ਆਰਮੀ ਕੋ ਆਕੂਫਾਈਂਗ ਫੌਜ ਦੇ ਤੌਰ ਤੇ ਰਹੇਗੀ ਔਰ ਅਸੀਂ ਜਿਹੜਾ ਇਸ ਨੂੰ ਜਾਰੀ ਰੱਖਾਂਗੇ। ਸੋ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਲੈਵਲ ਦੇ ਜਿਹੜੀ ਅਟੈਕਿੰਗ ਕੈਪੇਬਿਲਿਟੀ ਹੈ, ਇੰਟੈਲੀਜੈਂਸ ਹੈ, ਦੂਜਾ ਇਹ ਬਿਲਕੁਲ ਇੰਡੀਆ ਦੇ ਆਪਰੇਸ਼ਨ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ 4 ਰੋਜ਼ਾ ਜੰਗ ਵਿੱਚ ਪਾਕਿਸਤਾਨ ਤੋਂ ਬੁਰੀ ਤਰ੍ਹਾਂ ਪਿੱਟਣ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਤੇਜ਼ ਕਰ ਦਿੱਤੀਆਂ ਨੇ। ਮੀਡੀਆ ਰਿਪੋਰਟਾਂ ਅਨੁਸਾਰ ਬਲੋਚਿਸਤਾਨ ਦੇ ਕਲਾਤ ਅਤੇ ਕਾਇਟਾ ਸ਼ਹਿਰਾਂ ਵਿੱਚ ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਦਹਿਸ਼ਤਗਰਦ ਹਮਲੇ ਹੋਏ ਹਨ ਔਰ ਜਿਨ੍ਹਾਂ ਵਿੱਚ ਜਿਹੜੇ ਪਾਕਿਸਤਾਨੀ ਫੌਜੀਆਂ ਦੀ ਜਾਨ ਗਈ ਹੈ। ਸੋ ਇਹ BLA ਰਾਹ ਵੱਲੋਂ ਖੜੀ ਕੀਤੀ ਗਈ ਦਹਿਸ਼ਤਗਰਦੀ ਜਮਾਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਹੋਏ, S ਜੈ ਸ਼ੰਕਰ ਹੋਏ, ਰਾਜਨਾਥ ਸਿੰਘ ਹੋਏ, ਇਹ ਜਦੋਂ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਜਾਂਦੇ ਨੇ ਤੇ ਸਭ ਤੋਂ ਜ਼ਿਆਦਾ ਜਿਹੜੀ ਹਾਲ ਦੁਹਾਈ ਪਾਉਂਦੇ ਹੈ ਉਹ ਦਹਿਸ਼ਤਗਰਦੀ ਦੇ ਥੱਲੇ, ਇੰਟਰਨੈਸ਼ਨਲ ਟੈਰਰਿਜ਼ਮ ਔਰ ਇਹ ਵੱਡਾ ਦੁਸ਼ਮਣ, ਇਨਸਾਨੀਅਤ ਦਾ ਦੁਸ਼ਮਣ। ਪਰ ਕਦੇ ਵੀ ਹੁਣ ਲੇਟਲੀ ਪਾਕਿਸਤਾਨ ਦੀ ਪਾਲਿਸੀ ਦੇ ਵਿੱਚ ਤਬਦੀਲੀ ਆਈ ਹੈ ਜਿਹਦੇ 'ਚ ਕਿ ਉਹ ਭਾਰਤ ਨੂੰ ਸਿੱਧਾ ਚੈਲੰਜ ਕਰਦੇ ਨੇ। ਪਰ ਬਹੁਤ ਵਾਰ ਅਸੀਂ ਇਸ ਪਲੇਟਫਾਰਮ ਤੋਂ ਵੀ ਇਹ ਗੱਲ ਦੁਹਰਾਉਂਦੇ ਰਹੇ ਕਿ ਪਾਕਿਸਤਾਨ ਜਿਸ ਦੇ ਵਿੱਚ ਭਾਰਤੀ ਏਜੰਸੀਆਂ ਦੀ ਘੁਸਪੈਠ ਨੇ ਉੱਥੇ ਦਹਿਸ਼ਤਗਰਦੀ ਨੂੰ ਜਨਮ ਹੀ ਨਹੀਂ ਦਿੱਤਾ। ਇਹ ਔਨ ਰੈਕਰਡ ਹੈ ਕਿ ਵੀ ਭਾਰਤ ਨੇ ਮੁਕਤੀ ਵਾਹਿਨੀ ਜਿਹੜੀ ਉਹਨਾਂ ਦੀ ਬਣਾਈ ਹੋਈ ਇੱਕ ਜਿਹੜੀ ਹੈ ਉਹ ਗੁਰਿਲਾ ਜਥੇਬੰਦੀ ਸੀ ਭਾਰਤੀ ਫੌਜ ਦੀ, ਉਹਦੇ ਰਾਹੀਂ ਪਾਕਿਸਤਾਨ ਨੂੰ 2 ਹਿੱਸਿਆਂ ਦੇ ਵਿੱਚ ਤੋੜਿਆ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈ ਕਿ ਵੀ ਮੁਕਤੀ ਵਾਹਿਨੀ। ਔਰ ਇਹ ਗੱਲ ਈਵਨ ਮੋਦੀ ਨੇ ਢਾਕੇ ਜਾ ਕੇ ਜਦੋਂ ਸ਼ੇਖ ਹਸੀਨਾ ਸੀ ਉਹਦੇ 'ਚ ਉਹਨੇ ਕਿਹਾ ਸੀ ਕਿ ਵੀ ਅਸੀਂ ਪਾਕਿਸਤਾਨ ਤੋੜਨ 'ਚ ਜਿਹੜਾ ਹੈ ਉਹ ਲਿਆ ਪਾਰਟ, ਔਰ ਕੋਈ ਦੋ ਰਾਵਾਂ ਵੀ ਨਹੀਂ ਨੇ। ਫਿਰ ਭਾਰਤ ਨੇ ਕਿਵੇਂ ਸ੍ਰੀਲੰਕਾ ਵਰਗੇ ਮੁਲਕ ਦੇ ਵਿੱਚ ਲਿਟੇ ਵਰਗੀ ਜਥੇਬੰਦੀ ਜਿਹੜੀ ਤਾਮਿਲ ਟਾਈਗਰਸ ਔਰ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਪ੍ਰਭਾਕਰਨ, ਔਰ ਉਹਨੂੰ ਟ੍ਰੇਨਡ ਕਰਕੇ ਕਿਵੇਂ ਜਿਹੜਾ ਉੱਥੇ ਸਿਵਲ ਵਾਰ ਕਰਵਾਈ ਜਿਹਦੇ 'ਚ 50,000 ਤੋਂ ਜ਼ਿਆਦਾ ਸਿਵਿਲੀਅਨ ਉਹ ਤਾਮਿਲ ਹੋਣ, 46 ਹੋਣ, ਇਸ ਤੋਂ ਨੰਬਰ ਹੋਰ ਵੀ ਜ਼ਿਆਦਾ ਹੋ ਸਕਦਾ, ਉਹ ਕਰਵਾਇਆ। ਔਰ ਉਹਦੇ ਇਵਜ਼ ਵਿੱਚ ਰਾਜੀਵ ਗਾਂਧੀ ਨੂੰ ਉਹਨਾਂ ਦੀ ਜਿਹੜਾ ਉਹਨਾਂ ਨੇ ਮਾਰਿਆ ਤਾਮਿਲਾਂ ਨੇ ਕਿ ਵੀ ਸਾਡੇ ਨਾਲ ਤਾਂ ਧੋਖਾ ਕੀਤਾ। ਹੁਣ ਕਿੰਨੀ ਵੱਡੀ ਦਹਿਸ਼ਤਗਰਦੀ ਸ੍ਰੀਲੰਕਾ ਦੇ ਵਿੱਚ ਇਹਨਾਂ ਨੇ ਕੀਤੀ। ਔਰ ਲਗਾਤਾਰਤਾ ਦੇ ਨਾਲ ਵਿਦਿਨ ਪਾਕਿਸਤਾਨ ਜੇ ਇਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਇਹਨਾਂ ਦੀ ਕੀ ਦਿਲਚਸਪੀ ਹੈ, ਕਿਉਂਕਿ ਉੱਥੇ ਉਹਨਾਂ ਨੂੰ ਉਹ ਹਾਇਰ ਕਰਦੇ ਨੇ, ਉਹਨਾਂ ਰਾਹੀਂ ਵਿਦਿਨ ਪਾਕਿਸਤਾਨ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਵਾਈਆਂ ਜਾਂਦੀਆਂ ਨੇ। ਔਰ ਹੁਣ ਖਾਸ ਤੌਰ 'ਤੇ ਜਦੋਂ ਦਾ 7 ਮਈ ਤੋਂ 10 ਮਈ ਤੱਕ 4 ਰੋਜ਼ਾ ਡਰੋਨ ਮਿਸਾਈਲ ਵਾਰਫੇਅਰ ਦੇ ਵਿੱਚ ਭਾਰਤ ਬੁਰੀ ਤਰ੍ਹਾਂ ਪਿੱਟਿਆ ਔਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਇਹ ਕੀ ਨੈਰੇਟਿਵ ਇਹਨਾਂ ਨੇ ਕਦੇ ਜਿੱਤ ਦਾ ਕਦੇ ਕੁਛ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਗੱਲ ਚੱਲੀ ਨਹੀਂ ਹੈ। ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਅਜੀਤ ਡੋਵਾਲ ਰਾਹੀਂ ਪਹਿਲਾਂ ਇਹ ਹੋਇਆ ਕਿ ਜੀ ਸਾਡਾ ਤਾਂ ਕੋਈ ਖਿੜਕੀ ਦਾ
ਸ਼ੀਸ਼ਾ ਵੀ ਨਹੀਂ ਟੁੱਟਿਆ। ਫਿਰ ਕੱਲ ਜਿਹੜਾ ਉਹਨਾਂ ਦਾ ਡਿਪਟੀ ਹੈ ਚੌਹਾਨ ਫੌਜੀ, ਉਹਦੇ ਤੋਂ ਕਹਾਤਾ ਕਿ ਜੀ ਇਹ ਪਾਕਿਸਤਾਨ ਦੇ ਜਿਹੜੇ ਸੀ ਡਰੋਨ ਉਹਨਾਂ ਨੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ, ਪਰ ਨਾਲ ਦੀ ਨਾਲ ਉਹਦੇ ਮੂੰਹੋਂ ਨਿਕਲਿਆ ਵੀ ਜਿਹੜੀ ਹੈ ਉਹ ਅੱਜ ਦੀ ਜੰਗ ਕੱਲ ਦੇ ਹਥਿਆਰਾਂ ਨਾਲ ਨਹੀਂ ਜਿੱਤੀ ਜਾ ਸਕਦੀ, ਅੱਜ ਦੀ ਜੰਗ ਜਿੱਤਣ ਲਈ ਆਉਣ ਵਾਲੇ ਕੱਲ ਦੇ ਹਥਿਆਰ ਚਾਹੀਦੇ ਨੇ। ਸੋ ਜ਼ਾਹਰ ਹੈ ਵੀ ਇਹਨਾਂ ਨੂੰ ਆਪਣੀ ਜਿਹੜੀ ਆ ਟੋਟਲ ਫੇਲਿਅਰ ਦਾ ਅਹਿਸਾਸ ਹੋਇਆ ਕਿ ਵੀ ਕਿਸ ਲੈਵਲ ਤੇ ਜਾ ਕੇ ਇਹਨਾਂ ਨੂੰ ਕੁੱਟ ਪਈ ਹੈ। ਹੁਣ ਇਹਨਾਂ ਦੇ ਕੋਲ ਕਿਉਂਕਿ ਇੰਟਰਨੈਸ਼ਨਲ ਪਲੇਟਫਾਰਮ ਤੇ ਵੀ ਇਹਨਾਂ ਦਾ ਨੈਰੇਟਿਵ ਨਹੀਂ ਵਿਕਿਆ, ਆਪਣੇ ਲੋਕਾਂ 'ਚ ਵੀ ਵਿਦਨ ਕੰਟਰੀ ਵੀ ਇਹਨਾਂ ਦੀ ਜਿਹੜੀ ਆ ਉਹ ਕਾਫੀ ਜਿਹੜੀ ਆ ਤੋਏ ਹੋਈ ਹੈ ਔਰ ਹੋ ਰਹੀ ਹੈ। ਔਰ ਇਹਨਾਂ ਨੇ ਇਸ ਦਾ ਬਦਲਾ ਜਿਹੜਾ ਹੈ ਉਹ ਵਿਦਨ ਪਾਕਿਸਤਾਨ, ਖਾਸ ਤੌਰ ਤੇ ਬਲੋਚਿਸਤਾਨ ਜਿਸ ਦੇ ਵਿੱਚ ਇਹ ਲਗਾਤਾਰਤਾ ਨਾਲ ਹਿੰਸਾ ਕਰਵਾ ਰਹੇ ਨੇ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨਾਂ ਦਾ ਜਿਹੜਾ ਗਰੁੱਪ ਹੈ ਰਾਹ ਦਾ ਹੀ ਖੜਾ ਕੀਤਾ ਹੋਇਆ। ਔਰ ਬਲੋਚਿਸਤਾਨ ਦੇ ਮੁੱਦੇ ਤੇ ਮੋਦੀ ਨੇ ਕੁਝ ਸਾਲ ਪਹਿਲਾਂ ਲਾਲ ਕਿਲੇ ਦੀ ਆਪਣੀ ਸਪੀਚ ਦੇ ਵਿੱਚ ਵੀ ਜਿਹੜਾ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਸੀ। ਜਿਹੜੇ ਉਹਨਾਂ ਦੇ ਕੁਝ ਡਾਈਸੈਂਟਿੰਗ ਲੋਕ ਬਾਹਰ ਬੈਠੇ ਨੇ ਉਹਨਾਂ ਨੂੰ ਇੰਡੀਅਨ ਮੀਡੀਆ ਵਾਲੇ ਲਿਆ ਕੇ ਉਹਨਾਂ ਤੋਂ ਬੜੀ ਜਿਹੜੀ ਹੈ ਉਹ ਉਸ ਕਿਸਮ ਦੀਆਂ ਅਪੀਲਾਂ ਕਰਵਾਉਂਦੇ ਨੇ, ਉਹਨਾਂ ਨੂੰ ਐਜ਼ ਏ ਵਿਕਟਮ ਪੇਸ਼ ਕਰਦੇ ਨੇ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਦਨ ਬਲੋਚਿਸਤਾਨ ਉਹ ਇੱਕ ਉਹਨਾਂ ਦੀ ਬੇਚੈਨੀ ਹੈ, ਪਰ ਉਹਦੇ 'ਚ ਪਾਕਿਸਤਾਨ ਦੀ ਐਜ਼ ਏ ਸਟੇਟ ਸ਼ਾਇਦ ਉਨਾ ਵੱਡਾ ਰੋਲ ਨਹੀਂ ਹੈ ਜਿੰਨਾ ਕਿ ਜੇ ਸਿੰਧ ਦੇ ਵਿੱਚ ਇੱਕ ਵਡੇਰਾ ਕਲਚਰ ਹੈ, ਜਿਹੜੇ ਉੱਤੋਂ ਕੋਈ ਜਿਨ੍ਹਾਂ ਨੂੰ ਕਹੋ ਕਿ ਵੀ ਬੂਨ ਆਉਂਦੇ ਵੀ ਨੇ ਫੈਡਰਲ ਗੌਰਮੈਂਟ ਦੇ ਫੰਡਸ, ਉਹ ਕਾਮਨ ਬੰਦਿਆਂ ਤੱਕ ਨਹੀਂ ਪਹੁੰਚਣ ਦਿੰਦੇ, ਜਾਂ ਉਹਨਾਂ ਦੀ ਇੰਨੀ ਕੁ ਜ਼ਾਰੇਦਾਰੀ ਹੈ ਕਿ ਵੀ ਉਹਨਾਂ ਨੇ ਪੋਲੀਟੀਕਲ ਸਿਸਟਮ 'ਤੇ ਕੰਟਰੋਲ ਕੀਤਾ ਹੋਇਆ, ਕੋਈ ਲੈਂਡ ਰਿਫਾਰਮ ਨਹੀਂ ਉੱਥੇ ਹੋਣ ਦਿੱਤਾ। ਅਤੇ ਬਲੋਚਿਸਤਾਨ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਵੱਡੇ ਜਿਹੜੇ ਸਰਦਾਰ ਨੇ ਜਾਂ ਦੂਜੇ ਨੇ, ਕਿਉਂਕਿ ਪਹਿਲਾਂ ਵੀ ਕੋਈ ਬਲੋਚਿਸਤਾਨ ਐਜ਼ ਏ ਮੁਲਕ ਜਿਹੜਾ ਉਹ ਕੋਈ ਕਦੇ ਐਗਜ਼ਿਸਟ ਨਹੀਂ ਸੀ ਕਰਦਾ, ਉਹ ਅੱਡ ਰਿਆਸਤਾਂ ਹੀ ਸੀ। ਕਲਾਤ ਦੀ ਰਿਆਸਤ ਸੀ, ਦੂਜੀ ਸੀ ਅੰਗਰੇਜ਼ਾਂ ਦੇ ਵੇਲੇ, ਕੁਛ ਉਹਨਾਂ ਦੇ ਡਾਇਰੈਕਟ ਕੰਟਰੋਲ 'ਚ ਸੀ, ਕੁਛ ਸੈਮਾਈ ਆਟੋਨਮਸ ਸੀ। ਲੇਕਿਨ ਜਦੋਂ ਉਹਨਾਂ ਤੱਕ ਜਿਹੜਾ ਪਾਕਿਸਤਾਨ ਦਾ ਕਨਸਟੀਟਿਊਸ਼ਨ ਹੈ, ਮੈਂ ਸਮਝਦਾ ਵੀ ਜੇ ਫੈਡਰਲ ਸਿਸਟਮ ਕਹਿਣਾ ਹੋਏ ਤਾਂ ਬਹੁਤ ਵੱਡੀ ਫੰਡਿੰਗ ਸਟੇਟਾਂ ਤੱਕ ਜਾਂਦੀ ਹੈ। ਹੁਣ ਜੇ ਸਿੰਧ ਤੋਂ ਜਾਂ ਬਲੋਚਿਸਤਾਨ ਤੋਂ ਜਾਂ ਕੱਲ੍ਹ ਨੂੰ ਖੈਬਰ ਪਖਤੂਨਖਵਾ ਜਾਂ ਦੂਜੇ, ਉਹ ਇਹ ਸ਼ਿਕਾਇਤ ਨਹੀਂ ਕਰ ਸਕਦੇ ਜੀ ਸਾਨੂੰ ਫੰਡ ਨਹੀਂ ਮਿਲਦੇ। ਫੰਡਿੰਗ ਹੈ, ਲੇਕਿਨ ਸਿਸਟਮ ਉੱਥੇ ਉਸ ਲੈਵਲ ਦਾ ਹੈ ਕਿ ਵੀ ਉੱਥੇ ਵੱਡੇ ਸਰਦਾਰ ਜਿਹੜੇ ਨੇ ਉਹ ਛੋਟਿਆਂ ਤੱਕ ਪਹੁੰਚਣ ਨਹੀਂ ਦਿੰਦੇ। ਹਾਲਾਂਕਿ ਬਲੋਚਿਸਤਾਨ ਏਰੀਆ ਵਾਈਜ਼ ਸਭ ਤੋਂ ਵੱਡਾ ਹੈ ਪਾਕਿਸਤਾਨ ਦਾ, ਉਹਦੇ ਉੱਥੇ ਸੂਈ ਗੈਸ ਹੈ, ਕੱਲ੍ਹ ਦੇ ਜਿਹੜੇ ਫਿਊਚਰ ਦੇ ਰੇਅਰ ਅਰਥ ਮੈਟਰ ਔਰ ਦੂਜੇ ਨੇ ਉਹ ਵੀ ਪੂਰਾ ਰਿਚ ਹੈ ਉਸ ਲਿਹਾਜ਼ ਨਾਲ। ਔਰ ਕਿਉਂਕਿ ਡੈਜ਼ਰਟ ਹੈ, ਬਹੁਤ ਫੈਲਿਆ ਹੋਇਆ ਹੈ, ਸਮੁੰਦਰ ਦਾ ਵੀ ਰਸਤਾ ਹੈ, ਈਰਾਨ ਦੇ ਨਾਲ ਵੀ ਰਾਹ ਪੈਂਦਾ ਲੱਗਦਾ ਹੈ। ਔਰ ਇੱਕ ਸਟੇਜ 'ਤੇ ਜਦੋਂ ਅਸੀਂ ਕੁਲਭੂਸ਼ਣ ਯਾਦਵ ਜਿਹੜਾ ਇਹਨਾਂ ਦਾ ਨੇਵਲ ਆਫਿਸਰ ਹੈ ਉਹਨੂੰ ਦੇਖਦੇ ਹਾਂ ਕਿ ਬਈ ਉਹ ਪਾਕਿਸਤਾਨ ਨੇ ਫੜਿਆ ਵੀ ਉਹਨੇ ਕਿੰਨੇ ਜਿਹੜੇ ਨੇ ਉਹ ਰਿਕਰੂਟ ਕੀਤੇ ਹੋਏ ਸੀ, ਕਿੰਨੇ ਉਹਨੇ ਉਹ ਜਿਹੜੇ ਨੇ ਉਹਨਾਂ ਦੇ ਆਪਣੇ ਸਟੇਸ਼ਨ ਬਣਾਏ ਹੋਏ ਸੀ ਵਿਦਨ ਕੰਟਰੀ। ਸੋ ਬਲੋਚਿਸਤਾਨ 'ਚ ਇਹਨਾਂ ਦੀ ਇੰਟਰਫੀਅਰੈਂਸ ਕਾਫੀ ਪੁਰਾਣੀ ਹੈ, ਪਰ ਹੁਣ 7, 8, 9, 10 ਵਾਲੇ ਤੋਂ ਬਾਅਦ ਇਹ ਤੀਸਰਾ ਆਲਮੋਸਟ ਵਾਕਿਆ। ਉਸ ਤੋਂ ਪਹਿਲਾਂ ਅਸੀਂ ਦੇਖਿਆ ਵੀ ਟ੍ਰੇਨ ਹਾਈਜੈਕਿੰਗ, ਔਰ ਟ੍ਰੇਨ ਨੂੰ ਕੌਣ ਇੰਟੈਲੀਜੈਂਸ ਦਿੰਦਾ ਹੈ, ਇਹ ਪੋਸੀਬਲ ਹੀ ਨਹੀਂ ਹੋ ਸਕਦਾ ਕਿ ਵੀ ਇੰਡੀਆ ਜਿਹੜੀ ਸੈਟੇਲਾਈਟ ਇੰਡੀਆ ਦੀ ਵੀ ਹੈ ਉੱਥੋਂ ਜਾਣਕਾਰੀ ਲੈਂਦੇ ਨੇ, ਹਥਿਆਰ ਵੀ ਪਹੁੰਚਾਉਂਦੇ ਨੇ, ਬੰਦੇ ਵੀ ਉਹਨਾਂ ਦੇ ਟ੍ਰੇਨਡ ਕੀਤੇ ਹੋਏ ਨੇ ਜਾਂ ਦੂਜੇ ਟ੍ਰੇਨਿੰਗ ਬੇਸ ਵੀ ਹੈ। ਸੋ ਹੁਣ ਜਿਹੜੀ ਉਹਨਾਂ ਨੂੰ ਇਹ ਲੱਗਦਾ ਵੀ ਪਾਕਿਸਤਾਨ ਨੂੰ ਤੁਸੀਂ ਇੰਟਰਨੈਸ਼ਨਲ ਸਟੇਟਸ ਤਾਂ ਵਧਿਆ ਪਾਕਿਸਤਾਨ ਦਾ, ਐਜ਼ ਏ ਰੀਜਨਲ ਪਾਵਰ ਪਾਕਿਸਤਾਨ ਦੀ ਗੱਲ ਤੁਰੀ, ਤੁਰਕੀ ਦੇ ਨਾਲ ਵੀ ਉਹਨਾਂ ਦੇ ਸੰਬੰਧ ਅੱਗੇ ਨਾਲ ਹੋਏ, ਇੰਡੋਨੇਸ਼ੀਆ ਵੀ ਇਨਵੋਲਵ ਹੋ ਰਿਹਾ ਹੈ। ਔਰ ਇਹ ਅਲਾਇੰਸ ਜਿਹੜਾ ਜਿਹਦੇ ਵਿੱਚ ਸਾਊਦੀ ਅਰੇਬੀਆ, ਪਾਕਿਸਤਾਨ, ਈਰਾਨ ਔਰ ਇਹ ਆਪਣੀ ਥਾਂ 'ਤੇ ਨੇ, ਲੇਕਿਨ ਤੁਰਕੀ ਔਰ ਸਾਊਦੀ ਅਰੇਬੀਆ ਵੀ ਨੇੜੇ ਆ ਰਹੇ ਨੇ। ਸੋ ਇਹ ਜਿਹੜੇ ਸਾਰੇ ਨਵਾਂ ਪਾਕਿਸਤਾਨ ਦਾ ਸਟੇਟਸ ਖੜਾ ਹੋਇਆ। ਚਾਈਨਾ ਦੇ ਨਾਲ ਤਾਂ ਵੈਸੇ ਹੀ ਆਲ ਵੈਦਰ ਫਰੈਂਡ ਦੇ ਤੌਰ ਤੇ ਜਾਣਿਆ ਜਾਂਦਾ। ਸੋ ਬਲੋਚਿਸਤਾਨ ਦੇ ਵਿੱਚ ਟਰਬਲ ਨੂੰ ਹੋਰ ਅੱਗੇ ਵਧਾਉਣ ਦੇ ਲਈ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਬੜੀਆਂ ਤੇਜ਼ ਕੀਤੀਆਂ ਉਹਨਾਂ ਨੇ। ਔਰ ਅੱਜ ਜਿਹੜੀ ਇਹ ਖਬਰ ਸਾਰੀ ਪ੍ਰੋਮੀਨੈਂਟਲੀ ਇੰਟਰਨੈਸ਼ਨਲ ਮੀਡੀਆ 'ਚ, ਔਰ ਇਹਨਾਂ ਦੀ ਜਿਹੜੀ ਇਹਨਾਂ ਦੀ ਰਾਹ ਦੀ ਆਊਟਫਿਟ ਹੈ ANI, ਉਹਨਾਂ ਨੇ ਖਬਰ ਦਿੱਤੀ ਹੈ ਔਰ ਲੱਗੀ ਤਾਂ ਸਾਰੇ ਮੀਡੀਆ 'ਚ ਹੀ ਹੈ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ ਕਲੇਮਸ ਰਿਸਪੌਂਸਿਬਿਲਿਟੀ ਫॉर ट्विन अटैक्स इन बलोचिस्तान
ਵਾਊਜ਼ ਟੂ ਕੰਟੀਨਿਊ ਰੈਜ਼ਿਸਟੈਂਸ ਅੰਟਿਲ ਲਿਬਰੇਸ਼ਨ। ਔਰ ਇਹਦੀ ਇਹ ਹੈ ਕਿ ਵੀ ਉਹਨਾਂ ਨੇ BLA ਨੇ 2 ਅਟੈਕ ਅੱਜ ਬਲੋਚਿਸਤਾਨ ਦੇ ਵਿੱਚ ਕੀਤੇ। ਪਹਿਲਾ ਸਭ ਤੋਂ ਜ਼ਿਆਦਾ ਡੈਡਲੀ ਸੀ, ਇਹ ਜਿਹੜੇ ਨੇ ਬਲੋਚਿਸਤਾਨ ਦੀ ਜਿਹੜੀ ਕਲਾਤ ਸਿਟੀ ਦੇ ਵਿੱਚ ਹੋਇਆ, ਜਿਸ 'ਚ ਇੱਕ ਫੌਜੀ ਗੱਡੀ ਜਿਹਦੇ 'ਚ ਬਹੁਤ ਸਾਰੇ ਫੌਜੀ ਜਾ ਰਹੇ ਸੀ, ਕੁਝ ਕਵਾਲ ਵੀ ਸੀ, ਕਵਾਲੀ ਗਾਉਣ ਵਾਲੇ, ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਘਾਤ ਲਾ ਕੇ ਹਮਲਾ ਕੀਤਾ, ਜਿਹਦੇ 'ਚ ਇਹਨਾਂ ਦੀ ਖਬਰ ਮੁਤਾਬਕ 29 ਪਾਕਿਸਤਾਨੀ ਫੌਜੀ ਮਾਰੇ ਗਏ ਔਰ ਜਿਹੜੇ ਹੋਰ ਕਾਫੀ ਜ਼ਖਮੀ ਵੀ ਹੋਏ ਨੇ। ਔਰ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਇਹਨਾਂ ਦੀ BLA ਦਾ ਕੋਈ ਫਤਿਹ ਸਕੁਆਡ ਹੈ ਉਹਨਾਂ ਨੇ ਲਈ ਹੈ। ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਹਾਈ ਇੰਪੈਕਟ ਆਪਰੇਸ਼ਨ ਕੀਤਾ, ਨਿਮਰਾਗ ਕ੍ਰਾਸ ਕਲਾਤ ਦੇ ਵਿੱਚ ਹੈ ਔਰ ਬੱਸ ਦੇ ਉੱਤੇ ਹਮਲਾ ਪਾਕਿਸਤਾਨੀ ਆਰਮੀ ਦੇ ਜਿਹੜੇ ਪਰਸਨਲ ਨੇ ਉਹ ਕਰਾਚੀ ਤੋਂ ਕੋਇਟੇ ਜਾ ਰਹੇ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਸਾਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ। ਸਾਡੀ ਜਿਹੜਾ ਇੰਟੈਲੀਜੈਂਸ ਵਿੰਗ ਜ਼ਿਰਾਬ ਹੈ ਉਸ ਨੇ ਸਾਨੂੰ ਜਿਹੜੀ ਹੈ ਬਿਲਕੁਲ ਸਟੀਕ ਜਾਣਕਾਰੀ ਦਿੱਤੀ, ਅਸੀਂ ਐਂਬੁਸ਼ ਕੀਤਾ ਔਰ 27 ਫੌਜੀ ਮਾਰੇ ਗਏ ਔਰ ਬਾਕੀ ਕਈਆਂ ਨੂੰ ਜ਼ਖਮੀ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਦੂਸਰਾ ਅਟੈਕ ਹੈ ਜਿਹਦੀ ਜ਼ਿੰਮੇਵਾਰੀ ਵੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਲਈ, ਉਹ ਰਿਮੋਟ ਕੰਟਰੋਲਡ IED ਅਟੈਕ ਹੈ ਹਜ਼ਾਰਗੰਜ ਏਰੀਆ ਕੋਇਟੇ ਦੇ ਵਿੱਚ, ਪਹਿਲਾ ਕਲਾਤ ਦੇ ਵਿੱਚ, ਦੂਸਰਾ ਕੋਇਟਾ ਰੀਜਨ ਦੇ ਵਿੱਚ। ਉਹਦੇ 'ਚ ਵੀ ਮਿਲਟਰੀ ਵਹੀਕਲ ਨੂੰ ਟਾਰਗੇਟ ਕੀਤਾ ਗਿਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੇ 2 ਫੌਜੀ ਨੇ ਉਹ ਮੌਕੇ 'ਤੇ ਮਾਰੇ ਗਏ, 7 ਹੋਰ ਜ਼ਖਮੀ ਹੋਏ ਔਰ ਇਹਦੀ ਜ਼ਿੰਮੇਵਾਰੀ ਵੀ ਉਹਨਾਂ ਨੇ BLA ਨੇ ਲਈ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਸਾਡੀ ਕੰਟੀਨਿਊਸ ਜਿਹੜੀ ਹੈ ਇਹ ਰਹਿਣਗੇ ਅਟੈਕ, ਅਸੀਂ ਜਦੋਂ ਤੱਕ ਪਾਕਿਸਤਾਨ ਆਰਮੀ ਇੱਕ ਆਕੂਫਾਈਂਗ ਫੌਜ ਦੇ ਤੌਰ 'ਤੇ ਰਹੇਗੀ ਔਰ ਅਸੀਂ ਜਿਹੜਾ ਇਸ ਨੂੰ ਜਾਰੀ ਰੱਖਾਂਗੇ। ਸੋ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਲੈਵਲ ਦੇ ਜਿਹੜੀ ਅਟੈਕਿੰਗ ਕੈਪੇਬਿਲਿਟੀ ਹੈ, ਇੰਟੈਲੀਜੈਂਸ ਹੈ, ਦੂਜਾ ਇਹ ਬਿਲਕੁਲ ਇੰਡੀਆ ਦੇ ਆਪਰੇਸ਼ਨ ਨੇ। ਹੁਣ ਬੇਸ਼ੱਕ ਇੱਕ ਤਾਂ ਸਟੈਂਡਰਡ ਬਿਆਨ ਹੁੰਦੇ ਨੇ ਜਿਹੜੇ ਉਹਨਾਂ ਦੇ ਸਿਵਲੀਅਨ ਐਡਮਿਨਿਸਟ੍ਰੇਸ਼ਨ ਵੀ ਕਿ ਕਾਇਰਾਨਾ ਹਮਲਾ, ਇਹਦਾ ਜਵਾਬ ਦਿੱਤਾ ਜਾਏਗਾ, ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਪਰ ਮੈਨੂੰ ਇਹ ਲੱਗਦਾ ਕਿ ਵੀ ਬੇਸ਼ੱਕ ਜਿਵੇਂ ਮੈਂ ਕਿਹਾ ਵੀ ਪਾਕਿਸਤਾਨੀ ਫੌਜ ਦੀ ਖਾਸ ਤੌਰ 'ਤੇ ਅੱਗੇ ਨਾਲੋਂ ਐਗਰੈਸਿਵ ਅਪਰੋਚ ਹੈ, ਪਰ ਇਸ ਦਾ ਜਵਾਬ ਜਿਹੜਾ ਜਿਵੇਂ ਉਹ ਨੈਪੋਲੀਅਨ ਦਾ ਸੀ, ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ offense, attack and attack and attack। ਅਸੀਂ ਇਹ ਨਹੀਂ ਕਹਿੰਦੇ ਕਿ ਵੀ ਉਹ ਬੇਗੁਨਾਹ ਨੂੰ ਟਾਰਗੇਟ ਕਰਨ, ਪਰ ਜੇ ਭਾਰਤ ਖੁੱਲ੍ਹ ਕੇ ਬਲੋਚਿਸਤਾਨ ਵਰਗੀ ਔਰ ਦੂਸਰੀ ਮੂਵਮੈਂਟ ਦੀ ਹਮਾਇਤ ਦੇ ਉੱਤੇ ਇਸ ਹੱਦ ਤੱਕ ਜਾ ਸਕਦਾ ਹੈ ਤੇ ਪਾਕਿਸਤਾਨ ਨੂੰ ਕੌਣ ਰੋਕਦਾ ਹੈ ਕਿ ਵੀ ਉਹ ਖਾਲਿਸਤਾਨ ਦੀ ਖੁੱਲ੍ਹ ਕੇ ਹਮਾਇਤ ਨਾ ਕਰੇ। ਕਰੋ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ, ਨਾਗਾਲੈਂਡ ਦੀ ਖੁੱਲ੍ਹ ਕੇ ਹਮਾਇਤ ਕਰੋ, ਕਸ਼ਮੀਰ ਦੇ ਮੁੱਦੇ ਦੇ ਉੱਤੇ ਹੋਰ ਐਗਰੈਸਿਵ ਲਾਈਨ ਲਓ। ਔਰ ਉਸ ਦੇ ਲਈ ਜਿਹੜਾ ਸਿੱਖ ਤਾਂ ਆਲਰੇਡੀ ਲੜ ਹੀ ਰਹੇ ਨੇ ਆਪਣੀ ਲੜਾਈ। ਜੇ ਪਾਕਿਸਤਾਨ ਹੁਣ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਉਹਦੇ ਕੋਲ 2 ਸਾਲ ਦੀ ਜਿਹੜੀ ਹੈ ਉਹ ਮੈਂਬਰੀ ਵੀ ਹੈ ਔਰ ਇਹ ਸਾਰਾ ਮਹੀਨਾ ਜਿਹੜਾ ਉਹਦੇ ਕੋਲ ਪ੍ਰੈਜ਼ੀਡੈਂਸੀ ਹੈ, ਜੇ ਉਸ ਦੇ ਹੁੰਦਿਆਂ ਇੰਡੀਆ ਇਸ ਲੈਵਲ 'ਤੇ ਕਰ ਰਿਹਾ ਤੇ ਫਿਰ ਕਦੋਂ ਤੱਕ ਤੁਸੀਂ ਸਿਰਫ ਕੰਡੈਮ ਕਰਨਾ ਜਾਂ ਉਹਨੂੰ ਜਿਹੜਾ ਉਸ ਦੀ ਨਿਖੇਧੀ ਕਰਨਾ ਕਾਫੀ ਨਹੀਂ ਹੈ। ਦਾ ਆਨਸਰ ਇਜ਼ ਅਟੈਕ ਐਂਡ ਅਟੈਕ ਐਂਡ ਅਟੈਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।